ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਗੱਲ ਕਰਦੇ ਹਾਂ ਈਰਾਨ ਤੋਂ। ਇਹ ਜਿਹੜੀ ਖਬਰ ਆ ਰਹੀ ਆ ਈਰਾਨ ਦੇ ਵਿੱਚ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਹੋਣੇ ਸ਼ੁਰੂ ਹੋ ਚੁੱਕੇ ਹੈਗੇ ਆ। ਜਿੱਥੇ ਸੈਂਕੜਿਆਂ ਹੀ ਲੋਕਾਂ ਦੀਆਂ ਮੌਤਾਂ ਦੀਆਂ ਰਿਪੋਰਟਸ ਪ੍ਰੋਟੈਸਟਰਸ ਦੀਆਂ ਆ ਰਹੀਆਂ ਆ, ਤੇ ਹੁਣ ਈਰਾਨ ਆਪਣੇ ਜਿਹੜੇ ਪ੍ਰੋ ਗਵਰਨਮੈਂਟ ਦੇ ਹੱਕ ਵਾਲੀ ਜਿਹੜੀ ਰੈਲੀ ਆ ਉਹ ਉੱਥੇ ਉਹਨਾਂ ਨੇ ਕੀਤੀ ਹੈਗੀ ਆ। ਜਿਹੜੇ ਸਪੀਕਰ ਹੈਗੇ ਆ ਪਾਰਲੀਮੈਂਟ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੁਲਕ ਇਸ ਟਾਈਮ 4 ਪਾਸਿਓਂ ਲੜਾਈ ਲੜ ਰਿਹਾ ਹੈਗਾ ਆ। ਕਹਿੰਦੇ ਵੀ 4 ਫਰੰਟ ਵਾਰ ਇਸ ਟਾਈਮ ਚੱਲ ਰਹੀ ਆ, ਪਰ ਉਹ ਕਹਿੰਦੇ ਵੀ ਕਮ ਅੰਡਰ ਟੋਟਲ ਕੰਟਰੋਲ, ਹੁਣ ਜਿਹੜੀ ਇਸ ਟਾਈਮ ਪੂਰੇ ਕੰਟਰੋਲ ਦੇ ਵਿੱਚ ਆ ਚੁੱਕੀ ਆ। ਸੋ ਉੱਥੇ ਦਾ ਜਿਹੜਾ ਇਨਕਲਾਬ ਸਕੇਅਰ ਆ, ਉੱਥੋਂ ਲੈ ਕੇ ਤਹਿਰਾਨ ਤੋਂ ਲੈ ਕੇ ਈਰਾਨ ਦੇ ਤਕਰੀਬਨ ਸਾਰੇ ਹੀ ਪ੍ਰੋਵਿੰਸਿਸ ਦੇ ਵਿੱਚ, ਸਾਰੇ ਹੀ ਸੂਬਿਆਂ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਟਾਈਮ ਸਰਕਾਰ ਦੇ ਉਲਟ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ 300-400 ਬੰਦੇ ਦੇ ਮਾਰੇ ਜਾਣ ਦੀ ਜਿਹੜੀ ਰਿਪੋਰਟ ਆ ਉਹ ਉੱਥੋਂ ਆ ਰਹੀ ਹੈਗੀ ਆ। ਮੇਬੀ 560 ਹੋ ਗਿਆ 560 ਹੋ ਗਿਆ। ਸੋ ਆਲਰੇਡੀ 500 ਤੋਂ ਪਾਰ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਜਿਹੜੇ ਪ੍ਰੋਟੈਸਟਰਸ ਆ, ਹੁਣ ਸਰਕਾਰ ਵਾਲੇ ਆਪਣੇ ਬੰਦਿਆਂ ਨੂੰ ਬਾਹਰ ਕੱਢ ਕੇ ਇਹਨਾਂ ਪ੍ਰੋਟੈਸਟਰਸ ਦੇ ਉਲਟ ਜਾਂ ਸਰਕਾਰ ਦੇ ਹੱਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਰੈਲੀਆਂ ਜਿਹੜੀਆਂ ਉਹ ਕਰ ਰਹੀ ਹੈਗੀ ਆ। ਸੋ ਨੇਸ਼ਨ ਵਾਈਡ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਨੇ। 2 ਹਫ਼ਤੇ ਹੋਏ ਨੇ ਹਰਜੋਤ ਸਿੰਘ ਜੀ ਇਹ ਜਿਹੜੇ ਪ੍ਰੋਟੈਸਟ ਆ ਉਹਨਾਂ ਨੂੰ ਸ਼ੁਰੂ ਹੋਇਆਂ ਨੂੰ, ਤੇ ਮੁਲਕ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਆ ਜਿੱਥੇ ਇਹ ਪ੍ਰੋਟੈਸਟ ਨਾ ਹੋ ਰਹੇ ਹੋਣ। ਸੋ ਇਹ ਜਿਹੜੀ ਸਥਿਤੀ ਜਿਹੜੀ ਇਸ ਟਾਈਮ ਉੱਧਰ ਬਣੀ ਪਈ ਆ। US ਦੇ ਪ੍ਰੈਜ਼ੀਡੈਂਟ ਉਹਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਈਰਾਨ ਵਾਲਿਆਂ ਨੂੰ ਵੀ ਜੇ ਪ੍ਰੋਟੈਸਟਰ ਮਾਰੇ ਗਏ ਤਾਂ ਅਸੀਂ ਲੌਕਡ ਐਂਡ ਲੋਡਡ ਆ, ਤੇ ਇਹਦਾ ਮਤਲਬ ਇਹ ਆ ਵੀ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਈਰਾਨ ਦੇ ਵੱਲ ਨੂੰ ਵੀ ਕੋਈ ਮਿਲਟਰੀ ਕਾਰਵਾਈ ਕੀਤੀ ਜਾ ਸਕਦੀ ਆ, ਜਿਸ ਤਰੀਕੇ ਦੇ ਨਾਲ ਵੈਨੀਜ਼ੁਏਲਾ ਦੇ ਉੱਤੇ ਹੋਈ ਹੈਗੀ ਆ। ਸੋ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਤੇ ਉਧਰ ਜਿਹੜੇ ਲੋਕ ਨੇ ਉਹ ਸਾਰੇ ਹੀ ਇਸ ਟਾਈਮ ਕਹਿ ਰਹੇ ਨੇ ਵੀ ਇਹ ਅਮਰੀਕਾ ਵਾਲੇ ਜਾਣਬੁੱਝ ਕੇ ਪ੍ਰੋਟੈਸਟ ਕਰਵਾ ਰਹੇ ਨੇ। ਅਮਰੀਕਨ ਜ਼ਾਇਓਨਿਸਟ ਰਜੀਮ ਅਮਰੀਕਾ ਨੂੰ ਜਿਹੜਾ ਉਹ ਗਰਦਾਨਦੇ ਹੋਏ ਟੈਰਰਿਜ਼ਮ ਜਿਹੜੀ ਆ ਉਸ ਨੂੰ ਇਹ ਗਰਦਾਨ ਰਹੇ ਨੇ। ਇਰਾਨੀਅਨ ਅਧਿਕਾਰੀ ਕਹਿੰਦੇ ਵੀ ਇਹ ਜਿਹੜੇ ਇਰਾਨੀਅਨ ਅਪਰਾਈਜ਼ਿੰਗ ਆ, ਇਹ ਹੁਣ ਜਿਹੜੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਜਿਹੜੇ ਹੁਣ ਰੈਲੀਆਂ ਹੋ ਰਹੀਆਂ ਆ, ਉਹ ਇਹਨਾਂ ਦੇ ਉਲਟਾ। ਕਹਿੰਦੇ ਵੀ ਇਕਨੋਮਿਕ ਵਾਰ, ਸਾਈਕੋਲੋਜੀਕਲ ਵਾਰ, ਮਿਲਟਰੀ ਵਾਰ, ਤੇ ਅੱਜ ਵਾਰ ਅਗੇਂਸਟ ਟੈਰਰਿਜ਼ਮ ਜਿਹੜੀ ਈਰਾਨ ਵਾਲੇ ਆ ਉਹ 4 ਫਰੰਟ ਤੋਂ ਲੜਾਈ ਜਿਹੜੀ ਉਹ ਲੜ ਰਹੇ ਹੈਗੇ ਆ। ਇਧਰ ਐਲਏ ਦੇ ਵਿੱਚ ਉੱਥੇ ਲੋਕਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਜਿਹੜਾ ਹਰਜੋਤ ਸਿੰਘ ਜੀ ਕੀਤਾ ਜਾ ਰਿਹਾ ਸੀ, ਜਦ ਇੱਕ ਯੂ-ਹਾਲ ਵਾਲੇ ਨੇ ਟਰੱਕ ਇਸ ਭੀੜ ਦੇ ਉੱਤੇ ਜਿਹੜੇ ਉਹ ਚਾੜਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਦੇ ਨਾਲ ਬਚਾਅ ਜਿਹੜਾ ਆ ਇਸ ਦੇ ਵਿੱਚ ਹੋ ਗਿਆ। ਡਰਾਈਵਰ ਨੂੰ ਕੱਢ ਕੇ ਬਾਅਦ ਚ ਚੰਗੀ ਉਹਦੀ ਛੱਤਰ ਪਰੇਡ ਵੀ ਕਹਿੰਦੇ ਆ ਵੀ ਉਸ ਦੀ ਜਿਹੜੀ ਨਾਲ ਦੇ ਨਾਲ ਉੱਥੇ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਇੰਟਰਨੈਟ ਬਲੈਕਆਊਟ ਇਸ ਟਾਈਮ ਈਰਾਨ ਦੇ ਵਿੱਚ ਸਰਕਾਰ ਦੇ ਦੁਆਰਾ ਉੱਥੇ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ, ਤੇ ਕਹਿੰਦੇ ਵੀ ਬਹੁਤ ਹੀ ਘੱਟ ਮੈਸੇਜ ਤੇ ਵੀਡੀਓਜ਼ ਆ ਰਹੇ ਆ, ਪਰ ਜਿੰਨੀਆਂ ਰਿਪੋਰਟਸ ਇਸ ਟਾਈਮ ਸਾਹਮਣੇ ਆਈਆਂ ਆ 500 ਤੋਂ ਵੱਧ ਪ੍ਰੋਟੈਸਟਰਸ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਜੀ। ਸੋ ਬਿਲਕੁਲ USA ਤੇ ਈਰਾਨ ਦੇ ਵਿੱਚ ਇਸ ਵੇਲੇ ਜਿਹੜੀ ਪੋਜੀਸ਼ਨ ਆ ਜੰਗ ਨੂੰ ਲੈ ਕੇ ਬੜੀ ਤੇਜ਼ੀ ਦੇ ਨਾਲ ਉਹ ਅੱਗੇ ਨੂੰ ਵੱਧ ਰਹੀ ਹੈਗੀ ਆ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਵੀ ਆਰ ਕੰਸੀਡਰਿੰਗ ਵੈਰੀ ਸਟਰੋਂਗ ਆਪਸ਼ਨਸ ਫॉर ਅ ਪੋਸੀਬਲ ਮਿਲਟਰੀ ਰਿਸਪੌਂਸ ਇਨ ਈਰਾਨ। ਜਦੋਂ ਹੁਣ 544 ਲੋਕਾਂ ਦੀ ਜਿਹੜੀ ਆ ਉਹਨਾਂ ਨੂੰ ਮਾਰਿਆ ਜਾ ਚੁੱਕਾ ਆ ਈਰਾਨ ਦੀ ਸਰਕਾਰ ਵੱਲੋਂ। ਤੇ ਕਹਿੰਦੇ ਵੀ ਆਰ ਰੈਡੀ ਫॉर ਵਾਰ ਬਟ ਆਲਸੋ ਫॉर ਡਾਇਲੋਗ। ਇਰਾਨੀਅਨ ਫੋਰਨ ਮਿਨਿਸਟਰ ਨੇ ਇਹ ਹੁਣ ਜਿਹੜਾ ਟਰੰਪ ਉਹਨਾਂ ਦੇ ਜੋ ਉਹਨਾਂ ਨੇ ਕਿਹਾ ਸੀ ਉਹਦੇ ਜਵਾਬ ਦੇ ਵਿੱਚ ਗੱਲ ਕੀਤੀ ਹੈ ਵੀ ਅਸੀਂ ਗੱਲਬਾਤ ਲਈ ਵੀ ਤਿਆਰ ਹੈਗੇ। ਕਹਿੰਦੇ ਵੀ 10,000 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ, ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਆ। ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਨਿਊਯਾਰਕ, ਲਾਸ ਐਂਜਲਸ, ਆਸਟ੍ਰੇਲੀਆ, ਇੰਗਲੈਂਡ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ। ਸੋ ਈਰਾਨ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਟੈਂਸ ਬਣੀ ਹੋਈ ਹੈਗੀ ਆ।